ਅਫਸਰ ਅੱਜ ਹੈਗਾ ਵਾ, ਕੱਲ ਨਹੀਂ ਹੈਗਾ। ਅਸਲ ਗੱਲ ਇਹ ਹੈਗੀ ਆ ਜਿਹੜੀ ਉਹਦੀ ਵਰਦੀ ਦਾ ਛੱਡਿਆ ਹੋਇਆ ਅਸਰ ਆਵਾਮ ਦੇ ਦਿਲਾਂ ਦੇ ਉੱਤੇ ਇਤਮਾਦ ਪੈਦਾ ਕਰਦਾ ਵਾ। ਅਗਰ ਸਾਡੇ ਫੈਸਲਾਬਾਦੀਆਂ ਦੇ ਮਸਾਇਲ ਨੂੰ ਹੱਲ ਕਰਨ ਵਾਲਾ ਆਰਪੀਓ ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਟਿਕਟੋਕਰ ਹੈਗਾ ਵਾ ਤੇ ਸਾਨੂੰ ਇਹ ਟਿਕਟੋਕਰ ਕਬੂਲ ਆ, ਕਬੂਲ ਆ, ਕਬੂਲ ਆ। ਜੇ ਸੋਸ਼ਲ ਮੀਡੀਆ ਦੇ ਉੱਪਰ ਜਰਾਇਮ ਦੀ ਵੀਡੀਓ ਵਾਇਰਲ ਕਰਕੇ ਅਸੀਂ ਪੁਲਿਸ ਦੇ ਉੱਪਰ ਤਨਕੀਦ ਕਰਦੇ ਹਾਂ, ਉਸੇ ਪਲੇਟਫਾਰਮ ਦੇ ਉੱਪਰ ਆਰਪੀਓ ਫੈਸਲਾਬਾਦ ਆ ਕੇ ਤੁਹਾਨੂੰ ਦੱਸਦਾ ਪਿਆ ਵਾ ਕਿ ਆਰਪੀਓ ਦਫ਼ਤਰ ਨਹੀਂ ਹੈਗਾ, ਇੱਥੇ ਮੈਂ ਅਫਸਰ ਨਹੀਂ ਹੈਗਾ, ਇਹ ਤੁਹਾਡਾ ਆਪਣਾ ਦਫ਼ਤਰ ਹੈਗਾ, ਮੈਂ ਤੁਹਾਡਾ ਮੁਲਾਜ਼ਮ ਹੈਗਾ ਵਾਂ, ਮੈਂ ਤੁਹਾਡਾ ਖਾਦਮ ਹੈਗਾ ਵਾਂ, ਮੈਂ ਤੁਹਾਡਾ ਨੌਕਰ ਹੈਗਾ ਵਾਂ। ਮੇਰੇ ਕੋ ਆਓ, ਮੇਰੇ ਕੋ ਆ ਕੇ ਆਪਣੇ ਮਸਲੇ ਹੱਲ ਕਰਵਾਓ। ਹਰ ਜਗ੍ਹਾ ਦੇ ਉੱਪਰ ਜਾ ਕੇ ਖੁੱਲੀਆਂ ਕਚਹਿਰੀਆਂ ਦੇ ਵਿੱਚ ਜਾ ਕੇ ਘੰਟਾ ਘਰ ਚੌਕ ਫੈਸਲਾਬਾਦ ਦਾ ਜਿਹੜਾ ਨਿਸ਼ਾਨ ਆ ਉੱਥੇ ਖਲੋ ਕੇ ਉਹ ਬੰਦਾ ਕਹਿ ਰਿਹਾ ਵਾ ਕਿ ਮੇਰੇ ਦਫ਼ਤਰ ਆਓ, ਮੇਰੇ ਦਫ਼ਤਰ ਆਓ, ਆ ਕੇ ਆਪਣੇ ਮਸਲੇ ਹੱਲ ਕਰਵਾਓ, ਆ ਕੇ ਆਪਣੇ ਮਸਲੇ ਹੱਲ ਕਰਵਾਓ। ਹੋਰ ਤੁਸੀਂ ਮੈਨੂੰ ਦੱਸੋ ਇਹ ਤੋਂ ਜ਼ਿਆਦਾ ਤੁਹਾਡੇ ਨਾਲ ਅਫਸਰ ਕੀ ਕਰਕੇ ਵਿਖਾਵੇ ਨਾ। ਆਰਪੀਓ ਫੈਸਲਾਬਾਦ ਦੀ ਅਸੀਂ ਗੱਲ ਕਰਦੇ ਪਏ ਹਾਂ। ਕੱਲ੍ਹ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਆ ਜਿਹੜੀ ਆਰਪੀਓ ਫੈਸਲਾਬਾਦ ਦੇ ਖਿਲਾਫ ਤਹਿਰੀਕ ਇਸਤਹਿਕਾਕ ਜਮ੍ਹਾਂ ਕਰਵਾਈ ਗਈ ਆ। ਕਿਸੇ ਵੀ ਮੁਅੱਜ਼ਜ਼ ਰੁਕਨ ਦਾ ਇਹ ਹੱਕ ਆ ਕਿ ਉਹ ਕਿਸੇ ਵੀ ਅਫਸਰ ਦੇ ਖਿਲਾਫ ਤਹਿਰੀਕ ਇਸਤਹਿਕਾਕ ਜਮ੍ਹਾਂ ਕਰਵਾ ਸਕਦਾ ਵਾ। ਮੈਨੂੰ ਅੱਜ ਵਾਲਾ ਵਿਲਾਗ ਕਰਨ ਦੀ ਜ਼ਰੂਰਤ ਇਸ ਤੋਂ ਮਹਿਸੂਸ ਹੋਈ ਆ ਕਿ ਜਿੰਨੇ ਵੀ ਲੋਕਾਂ ਨੇ ਤਹਿਰੀਕ ਇਸਤਹਿਕਾਕ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਲਾਈ ਹੋਈ ਆ ਉਹਦੇ ਥੱਲੇ ਕਮੈਂਟ ਕੀ ਆ ਰਹੇ ਆ, ਆਰਪੀਓ ਫੈਸਲਾਬਾਦ ਗ੍ਰੇਟ ਆਦਮੀ, ਆਰਪੀਓ ਫੈਸਲਾਬਾਦ ਵਰਗਾ ਬੰਦਾ ਕੋਈ ਨਹੀਂ, ਆਰਪੀਓ ਫੈਸਲਾਬਾਦ ਗੁੱਡ, ਸਾਨੂੰ ਇਹੀ ਆਰਪੀਓ ਚਾਹੀਦਾ ਵਾ। ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਵਾਂ ਬਾਹਸੀਤੇ ਫੈਸਲਾਬਾਦੀ ਕਿ ਸਾਡੇ ਸ਼ਹਿਰ ਦੀ ਤਾਰੀਖ ਦੇ ਵਿੱਚ ਇਸ ਤਰ੍ਹਾਂ ਦਾ ਅਫਸਰ ਆਰਪੀਓ ਫੈਸਲਾਬਾਦ ਨਹੀਂ ਆਇਆ ਜਿੰਨੇ ਹਫਤੇ ਦੇ ਵਿੱਚ 6 ਦਿਨ ਖੁੱਲੀਆਂ ਕਚਹਿਰੀਆਂ ਲਾਈਆਂ ਹੋਣ। ਹਫਤੇ ਦੇ ਵਿੱਚ 6 ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਬੈਠਾ ਹੋਵੇ। ਅਗਰ ਕੋਈ ਗਰੀਬ ਆ ਜਾਵੇ, ਅਗਰ ਕੋਈ ਅਮੀਰ ਆ ਜਾਵੇ, ਅਗਰ ਕੋਈ ਬਿਜ਼ਨਸਮੈਨ ਆ ਜਾਵੇ, ਅਗਰ ਕੋਈ ਮੁਲਾਜ਼ਮ ਆ ਜਾਵੇ, ਕਿਸੇ ਦੇ ਵਿੱਚ ਰੱਤੀ ਬਰਾਬਰ ਫਰਕ ਨਾ ਰੱਖਦਾ ਹੋਵੇ। ਆਓ ਜੀ ਮੇਰੇ ਸਾਹਮਣੇ ਬੈਠੋ, ਆਪਣਾ ਮਸਲਾ ਹੱਲ ਕਰਵਾਓ। ਯਕੀਨ ਕਰੋ ਇੰਨੇ ਲੋਕ ਮਸਲੇ ਹੱਲ ਕਰਵਾ ਕੇ ਗਏ, ਇੰਨੇ ਲੋਕ ਮਸਲੇ ਹੱਲ ਕਰਵਾ ਕੇ ਗਏ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਸਾਡੇ ਕੋਲ ਜਿਹੜਾ ਬੰਦਾ ਵੀ ਆਇਆ, ਜਿੰਨੇ ਵੀ ਸਾਨੂੰ ਆ ਕੇ ਕਿਹਾ ਅਸੀਂ ਆਰਪੀਓ ਦਫ਼ਤਰ ਦਾ ਰਾਹ ਦਿਖਾਇਆ, ਯਕੀਨ ਕਰੋ ਉਹ ਬੰਦਾ ਵਾਪਸ ਸਾਡੇ ਕੋਲ ਨਹੀਂ ਆਇਆ ਕਿਉਂਕਿ ਉਹਦਾ ਮਸਲਾ ਹੱਲ ਹੋ ਗਿਆ। ਜਦੋਂ ਉਹਦਾ ਮਸਲਾ ਹੱਲ ਹੋ ਗਿਆ ਉਹਨੇ ਸਾਡੇ ਕੋਲ ਨਹੀਂ ਆਉਣਾ ਸੀਗਾ। ਇਹ ਜੇ ਆਰਪੀਓ ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਤਹਿਰੀਕ ਇਸਤਹਿਕਾਕ ਆਪਣੀ ਜਗ੍ਹਾ ਤੇ ਆ, ਉਹਦਾ ਜਿਹੜਾ ਵੀ ਫੈਸਲਾ ਕਰਨਾ ਵਾ ਉਹ ਸਾਡੇ ਮੁਅੱਜ਼ਜ਼ ਚੇਅਰਮੈਨ ਸਾਹਿਬ ਨੇ ਕਰਨਾ ਵਾ। ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਟਿਕਟੋਕਰ ਵਾਲਾ ਲਫ਼ਜ਼ ਜਿਹੜਾ ਨਾ ਹਜ਼ਫ ਕਰ ਦਿਓ। ਮੈਂ ਸਰ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਬਿਲਕੁਲ ਟਿਕਟੋਕਰ ਵਾਲਾ ਲਫ਼ਜ਼ ਹਜ਼ਫ ਨਹੀਂ ਹੋਣਾ ਚਾਹੀਦਾ। ਮੇਰੀ ਇਹ ਮਾਸੂਮਾਨਾ ਜੀ ਰਾਏ ਹੈਗੀ ਆ ਕਿਉਂਕਿ ਵਜ਼ੀਰ ਇਤਲਾਹ ਸਾਡੀ ਜਿਹੜੀ ਪੰਜਾਬ ਦੀ ਆ, ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਤੁਹਾਡੀ ਵਜ਼ੀਰ ਆਲਾ ਪੰਜਾਬ ਟਿਕਟੋਕਰ ਹੈਗੀ ਆ ਤੇ ਉਹਨਾਂ ਦਾ ਅੱਗੋਂ ਬੜਾ ਸੋਹਣਾ ਜਵਾਬ ਸੀਗਾ ਕਿ ਟਿਕਟੋਕ ਵੀ ਉਹੀ ਬੰਦਾ ਲਾ ਸਕਦਾ ਨਾ ਜਿਹੜਾ ਕੋਈ ਕੰਮ ਕਰਦਾ ਹੋਵੇ। ਜਦੋਂ ਕੰਮ ਕਰਾਂਗੇ ਤੇ ਉਹੀ ਲੋਕਾਂ ਨੂੰ ਦਿਖਾਵਾਂਗੇ ਨਾ, ਤੇ ਜਦੋਂ ਤੁਸੀਂ ਕੰਮ ਨਹੀਂ ਕਰਨਾ ਤੇ ਫਿਰ ਤੁਸੀਂ ਕੀ ਕਰਨਾ? ਇੱਕ ਜਨਾਬੇ ਲਈ ਵੱਡਾ ਸਾਰਾ ਟੇਬਲ ਰੱਖਣਾ, ਉੱਤੇ ਪੀਜ਼ਾ ਲਿਆਉਣਾ, ਉੱਤੇ ਰੋਟੀ ਲਿਆਉਣੀ, ਉਹ ਖਾਣੀ ਤੇ ਉਹਦੀ ਟਿਕਟੋਕ ਲਾ ਦੇਣੀ। ਉਹ ਭਾਈ ਇਸ ਟਿਕਟੋਕ ਦਾ ਕੋਈ ਨਹੀਂ ਫਾਇਦਾ। ਟਿਕਟੋਕ ਦਾ ਫਾਇਦਾ ਇਹ ਹੈਗਾ ਵਾ ਆਰਪੀਓ ਫੈਸਲਾਬਾਦ ਸੁਹੇਲ ਅਖਤਰ ਸੁਖੇਰਾ ਦੇ ਕੋਲ ਇੱਕ ਬੰਦਾ ਆਂਦਾ ਵਾ ਜਿਹੜਾ ਜਨਾਹ ਗਾਰਡਨ ਦੇ ਅੰਦਰ ਵਾਕ ਕਰਦਾ ਹੁੰਦਾ ਵਾ। ਅੱਜ ਦੇ ਦੌਰ ਦੇ ਵਿੱਚ ਉਹਦਾ ਜਨਾਹ ਗਾਰਡਨ ਦੇ ਬਾਹਰੋਂ ਸਾਈਕਲ ਚੋਰੀ ਹੋ ਜਾਂਦਾ ਵਾ ਤੇ ਉਹ ਬੰਦੇ ਨੂੰ 1 ਹਫ਼ਤੇ ਦਾ ਟਾਈਮ ਦਿੱਤਾ ਜਾਂਦਾ ਵਾ। ਅਗਲੇ ਹਫ਼ਤੇ ਉਹ ਬੰਦਾ ਦੁਬਾਰਾ ਆਂਦਾ ਵਾ, ਆਰਪੀਓ ਫੈਸਲਾਬਾਦ ਗੇਟ ਦੇ ਅੱਗੇ ਉਹਦਾ ਸਾਈਕਲ ਲੈ ਕੇ ਖਲੋਤਾ ਹੁੰਦਾ ਵਾ ਕਿ ਬਾਬਾ ਜੀ ਆਪਣਾ ਸਾਈਕਲ ਫੜੋ ਤੇ ਘਰ ਨੂੰ ਜਾਓ। ਉਸ ਬਾਬੇ ਦੀ ਖੁਸ਼ੀ ਦਾ ਆਲਮ ਕੀ ਹੋਏਗਾ? ਇਹ ਜਿਹੇ ਉਹ ਆਰਪੀਓ ਫੈਸਲਾਬਾਦ ਜਿਹਨੂੰ ਅਸੀਂ ਟਿਕਟੋਕਰ ਕਹਿੰਦੇ ਆ। ਬਿਲਕੁਲ ਸਾਡਾ ਆਰਪੀਓ ਫੈਸਲਾਬਾਦ ਟਿਕਟੋਕਰ ਹੈਗਾ। ਆਰਪੀਓ ਫੈਸਲਾਬਾਦ ਜਦੋਂ ਦਾ ਸਾਡੇ ਸ਼ਹਿਰ ਦੇ ਵਿੱਚ ਤਾਇਨਾਤ ਹੋਇਆ ਵਾ, ਸਭ ਤੋਂ ਪਹਿਲਾ ਕੰਮ ਕੀ ਕੀਤਾ? ਮਨਸ਼ਿਆਤ ਖਤਮ ਕਰਵਾ ਰਿਹਾ ਵਾ, ਮੰਜਾ ਕਲਚਰ ਖਤਮ ਕਰਵਾ ਰਿਹਾ ਵਾ। ਸਾਡੀਆਂ ਭੈਣਾਂ ਨੂੰ, ਸਾਡੀਆਂ ਧੀਆਂ ਨੂੰ, ਸਾਡੀਆਂ ਮਾਵਾਂ ਨੂੰ ਇਹ ਗੱਲ ਬਾਰ-ਬਾਰ ਕਹਿ ਰਿਹਾ ਵਾ ਕਿ ਤੁਸੀਂ ਕਿਸੇ ਦੇ ਹੱਥੋਂ
ਬਲੈਕਮੇਲ ਨਹੀਂ ਹੋਣਾ। ਤੁਹਾਨੂੰ ਕੋਈ ਤੰਗ ਕਰਦਾ ਵਾ, ਇਹ ਮੇਰਾ ਮੋਬਾਈਲ ਨੰਬਰ ਆ। ਅੱਜ ਤੱਕ ਮੈਨੂੰ ਦੱਸੋ ਕਿਤੇ ਆਰਪੀਓ ਫੈਸਲਾਬਾਦ ਨੇ ਕਿਸੇ ਨੂੰ ਨੰਬਰ ਦਿੱਤਾ ਹੋਵੇ? ਸਾਰਿਆਂ ਨੂੰ ਨੰਬਰ ਦੇ ਕੇ ਕਹਿੰਦਾ ਇਹ ਮੇਰਾ ਮੋਬਾਈਲ ਨੰਬਰ ਆ, ਤੁਸੀਂ ਸਿਰਫ ਇੱਕ ਮੈਨੂੰ ਵਾਇਸ ਨੋਟ ਕਰਨਾ ਵਾ ਕਿ ਫਲਾਂ ਬੰਦਾ ਸਾਨੂੰ ਬਲੈਕਮੇਲ ਕਰ ਰਿਹਾ, ਫਲਾਂ ਬੰਦਾ ਸਾਨੂੰ ਹਰਾਸਾਂ ਕਰ ਰਿਹਾ, ਫਲਾਂ ਬੰਦਾ ਤੁਹਾਨੂੰ ਤੰਗ ਕਰ ਰਿਹਾ। ਤੇ ਜਿਹੜੇ ਸਿਆਸੀ ਡੇਰੇ ਸੀ, ਮੈਂ ਸਿਆਸੀ ਡੇਰਿਆਂ ਦੇ ਖਿਲਾਫ ਨਹੀਂ ਹੈਗਾ, ਬਹੁਤ ਸਾਰੇ ਸਾਡੇ ਆਪਣੇ ਦੋਸਤ ਸਿਆਸਤਦਾਨ ਨੇ ਔਰ ਬੜਾ ਉਹਨਾਂ ਦਾ ਉੱਚਾ ਨਾਮ ਆ, ਬੜਾ ਉਹਨਾਂ ਦਾ ਕੱਦ ਆ, ਲੇਕਿਨ ਉਹ ਸਿਆਸੀ ਡੇਰੇ ਜਿਹੜੇ ਸਿਰਫ ਇਹਨਾਂ ਲੋਕਾਂ ਦੀ ਵਜ੍ਹਾ ਤੋਂ, ਜਰਾਇਮ ਪੇਸ਼ਾ ਅਫਰਾਦ ਦੀ ਵਜ੍ਹਾ ਤੋਂ ਆਬਾਦ ਸੀਗੇ, ਉਹਨਾਂ ਵਾਸਤੇ ਆਰਪੀਓ ਫੈਸਲਾਬਾਦ ਖਤਰੇ ਦੀ ਘੰਟੀ ਬਣ ਗਿਆ। ਉਹਦੀ ਵਜ੍ਹਾ ਇਹ ਆ ਕਿ ਜਿਨ੍ਹਾਂ ਬੰਦਿਆਂ ਨੇ ਉਹਨਾਂ ਡੇਰਿਆਂ ਤੇ ਜਾਣਾ ਹੁੰਦਾ ਸੀ, ਜਿਨ੍ਹਾਂ ਵਜ੍ਹਾ ਤੋਂ ਉਹ ਨਾਮ ਨਿਹਾਦ ਸਿਆਸੀ ਡੇਰੇ ਚੱਲਦੇ ਸੀ, ਉਹ ਡੇਰੇ ਬੰਦ ਹੋ ਗਏ ਆ। ਆਰਪੀਓ ਦਾ ਦਫ਼ਤਰ ਖੁੱਲ੍ਹਾ ਹੋਇਆ ਵਾ। ਜਿਨ੍ਹਾਂ ਨੇ ਮਿਡਲ ਮੈਨ ਨੂੰ ਇਸਤੇਮਾਲ ਕਰਨਾ ਸੀ, ਉਸ ਬੰਦੇ ਨੂੰ ਇਸਤੇਮਾਲ ਕਰਨਾ ਸੀਗਾ ਕਿ ਸਰ ਹਮ ਆਪਕੇ ਪਾਸ ਆਏ हैं, हमारा मसला आरपीओ फैसलाबाद को पेश करें, उन्होंने जनाबे लिए एक रुका लिखना सी आरपीओ फैसलाबाद के नाम। ਆਰਪੀਓ ਫੈਸਲਾਬਾਦ ਨੇ ਆਪਣਾ ਵੱਡਾ ਗੇਟ ਖੋਲ੍ਹਤਾ। ਉਹਨੇ ਕਿਹਾ ਕਿਸੇ ਡੇਰੇ ਤੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਮੇਰਾ ਦਫ਼ਤਰ ਤੁਹਾਡੇ ਵਾਸਤੇ ਹਾਜ਼ਰ ਆ। ਇਹ ਮੇਰਾ ਦਫ਼ਤਰ ਨਹੀਂ ਹੈਗਾ, ਤੁਹਾਡਾ ਦਫ਼ਤਰ ਹੈਗਾ। ਤੁਸੀਂ ਸਵੇਰੇ ਆਓ, ਦੁਪਹਿਰੇ ਆਓ, ਸ਼ਾਮ ਆਓ, ਤੁਹਾਡਾ ਮਸਲਾ ਇੱਥੇ ਹੱਲ ਹੋਏਗਾ। ਔਰ ਯਕੀਨ ਕਰੋ ਪਤਾ ਨਹੀਂ ਕਿੰਨੇ ਗਰੀਬਾਂ ਦੇ ਮਸਲੇ ਹੱਲ ਹੋਏ ਆ, ਜਿਹੜੇ ਝੋਲੀਆਂ ਭਰ ਭਰ ਕੇ ਦਵਾਵਾਂ ਦੇਣ ਡੇ ਆ। ਇਹਦੀ ਜ਼ਿੰਦਾ ਮਿਸਾਲ ਪਤਾ ਕੀ ਆ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਲੱਗੀਆਂ ਨੇ, ਉਹਦੇ ਥੱਲੇ ਕਮੈਂਟ ਜਾ ਕੇ ਪੜ੍ਹ ਲਓ, ਤੁਹਾਨੂੰ ਸਾਰਾ ਕੁਝ ਨਜ਼ਰ ਆ ਜਾਏਗਾ। ਬਹੁਤ ਸ਼ੁਕਰੀਆ।